ਜਿਹੜੀ ਨਜ਼ਮ ਹੈ ਨਾ ਜੀ ਉਹ ਅਸੀਂ ਉਹ ਸੁਣਨੀ ਹੈ ਟਿਊਸ਼ਨ ਵਾਲੀ। ਹਾਂ ਤੇਰੇ ਵੀ ਮਾਸਟਰ ਟਿਊਸ਼ਨ ਪੜਾਉਂਦੇ ਨੇ ਸਾਡੇ ਚਲੋ ਸਾਡਾ ਦੌਰ ਤੇ ਮੇਰਾ ਖਿਆਲ 91 ਤੱਕ ਦਾ ਹੈ ਸੀ ਤੇ ਬਾਅਦ ਵਿੱਚ ਨਾ ਜੀ ਉਹ ਕਾਦਰੀ ਸਰ ਟਿਊਸ਼ਨਾਂ ਵੀ ਸ਼ੁਰੂ ਹੋ ਗਈਆਂ ਸਨ। ਐਡਵਾਂਸ ਟਿਊਸ਼ਨ ਸੈਂਟਰ ਐਡਵਾਂਸ ਟਿਊਸ਼ਨ ਜਿਹੜੀ ਉਹਦੇ ਵਿੱਚ ਕੋਈ ਜ਼ੀਰੋ ਪੀਰੀਅਡ ਵਿੱਚ ਵੀ ਸ਼ੁਰੂ ਹੋ ਗਈ, ਕੋਈ ਉਸ ਤੋਂ ਬਾਅਦ ਵੀ ਉਹ ਜਿਹੜਾ ਜ਼ੀਰੋ ਪੀਰੀਅਡ ਸੀ ਪਹਿਲਾਂ ਲਾਉਂਦੇ ਹਨ। ਉਹ ਜਿਹੜਾ ਤੁਸੀਂ ਆਪਣੇ ਅੰਦਾਜ਼ 'ਚ ਲਿਖੀ ਹੈ ਨਾ ਜੀ ਉਹ ਸਾਨੂੰ ਸੁਣਾ ਵੀ ਉਹ ਕਿੰਝ ਦੀ ਟਿਊਸ਼ਨ ਸੀ ਤੇ ਕਿੰਨੇ ਕੁ ਬੰਦੇ ਵਿੱਚ ਸ਼ਾਮਲ ਸਨ ਟਿਊਸ਼ਨ ਪੜ੍ਹਾਉਣ ਵਾਲੇ ਜਾਂ ਪੜ੍ਹਾਉਣ ਵਾਲੇ। ਅਨਵਰ ਸ਼ੌਕਤ ਮੇਰਾ ਬੱਚਾ ਸ਼ਾਗਿਰਦ ਦੇ ਵੀ ਹਾਫਿਜ਼ ਸਾਹਿਬ। ਮੈਂ ਨਾ ਜਿਹੜੇ ਟੀਚਰ ਨੂੰ ਇਹ ਸਮਝਾਉਂਦਾ ਰਿਹਾ ਵੀ ਆਪਣੀ ਔਲਾਦ ਤਾਂ ਨਾ ਕਰੋ, ਤੁਹਾਡੀ ਔਲਾਦ ਦੇ ਨਾਲ ਤੁਸੀਂ ਕੋਈ ਜ਼ੁਲਮ ਕਰ ਸਕਦੇ ਹੋ ਇਹ ਦੱਸ। ਅਤੇ ਇਹ ਵੀ ਸਾਡੇ ਬੱਚੇ ਨੇ ਯਕੀਨ ਜਿਹਾ ਹੁਣ ਇਹਨਾਂ ਦੇ ਕੋਲੋਂ ਲੈ ਲੈ ਕੇ ਨਾ ਸ਼ੌਕਤ ਇਹਨਾਂ ਦੀ ਇੱਕ ਜਵਾੜ ਦੀ ਲੱਤ ਵੀ ਵਿੱਚੋਂ ਨਿਕਲ ਗਈ ਹੱਡੀ, ਲਾਹੌਰ ਲੈ ਗਿਆ। ਮੈਂ ਆਖਿਆ ਇਹਨਾਂ ਦੇ ਵਾਪਸ ਕਰੋ, ਇੱਥੇ ਪਿੰਡ ਆਏ। ਮੈਂ ਆਖਿਆ ਖੁਦਾ ਦਾ ਨਾਂ ਜੇ ਮੁੰਡਿਆਂ ਨੇ ਪਤਾ ਨਹੀਂ ਦਾਖਲ ਕਿਵੇਂ ਘੱਲੇ ਇਹ ਜੀ ਟੂਰ ਕਰਨਾ ਪੈਸੇ ਪਹੁੰਚਾਉਣ ਵਾਸਤੇ ਨਾ ਲਾਹੌਰ ਲਿਜਾ ਕੇ ਮੁੰਡਿਆਂ ਨੂੰ ਫਰੂ ਕੇ ਲੈਣ ਦੋ ਨੇ। ਉਹ ਇੱਕ ਦਾ ਉਹ ਜਿਹੜਾ ਜ਼ਾਹਦ ਨਹੀਂ ਮਾਸਟਰ ਬਣਿਆ ਜ਼ਾਹਦ, ਉਹਦਾ ਜਿਹੜਾ ਨਾ ਅਜੇ ਵੀ ਮੇਰਾ ਖਿਆਲ ਉਹਦੀਆਂ ਹੱਡੀਆਂ ਹੁੱਡੀਆਂ ਟੁੱਟੀਆਂ ਨੇ। ਅਤੇ ਮੈਂ ਉਹਨਾਂ ਦੇ ਖਿਲਾਫ ਨਾਲ ਟਿਊਸ਼ਨਾਂ ਪੜ੍ਹਾਉਣੀਆਂ ਅਤੇ ਮੈਂ ਵੀ ਤਾਂ ਪ੍ਰੋਫੈਸਰ ਬਣ ਗਿਆ ਨਾ, ਅਤੇ ਉਹ ਟਿਊਸ਼ਨ ਵਾਲੇ ਤਾਂ ਨਹੀਂ ਬਣੇ। ਹੈ ਵੀ ਉਹਨਾਂ ਦੇ ਕੋਲ ਉਦੋਂ MA ਸਨ, ਮੈਂ ਜਿਹੜਾ ਉਹਨਾਂ ਦਾ ਮੋੜ ਦਾ ਜਿਹੜਾ ਨਾ ਅਨਵਰ ਉਸਤਾਦ ਜੇ ਆਪਣੇ ਬੱਚਿਆਂ ਤਰ੍ਹਾਂ ਨਹੀਂ ਨਾ ਸਮਝਦਾ ਅਤੇ ਬਸ ਉਹ ਬੇੜਾ ਹੀ ਗਰਕ ਕੀਤੀ ਜਾਂਦਾ। ਅੱਜ ਕੱਲ੍ਹ ਸਾਡਾ ਨਾ ਇਹ ਜਿਹੜੀਆਂ ਪੜ੍ਹਾਈ ਇਲਮ ਅਸੀਂ ਮੁੱਲ ਲੈਣ ਡਏ ਹਾਂ ਅਤੇ ਜਿੱਥੇ ਤਲੀਮ ਹੀ ਮੁੱਲ ਵਿਕਦੀ ਹੈ। ਤਲੀਮ ਤਾਂ ਅੱਲਾ ਦੀ ਦੇਣ ਹੈ। ਅਤੇ ਦੱਸੋ ਜਿਹੜੀ ਸਾਨੂੰ ਤਨਖਾਹ ਮਿਲਦੀ ਗੌਰਮੈਂਟ ਨੂੰ ਥੋੜ੍ਹੀ ਜਿਹੀ ਅਸੀਂ ਜਾਇਜ਼ ਤਰੀਕੇ ਨਾਲ ਕਰੀਏ। ਜੇ ਟੀਚਰ ਆਪਣੇ ਸ਼ਾਗਿਰਦ ਨੂੰ ਕੁਛ ਦੇਵੇ ਨਾ ਤਾਂ ਕਮ ਅਜ਼ ਕਮ ਲਵੇ ਤਾਂ ਨਾ। ਹੁਣ ਮੇਰਾ ਸ਼ਾਗਿਰਦ ਹੈ, ਇਹਨੇ ਵੇਖੋ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਇਹ ਕਿਸੇ ਸ਼ਾਗਿਰਦ ਕੋਲ। ਮੈਨੂੰ ਇਹਦੇ 'ਤੇ ਉਮੀਦ ਹੈ, ਮੈਨੂੰ ਐਸੇ ਇੱਕ ਸ਼ਾਗਿਰਦ 'ਤੇ ਉਮੀਦ ਹੈ ਵੀ ਇਹ ਜਿਹੜਾ ਟੀਚਰ ਹੈ ਨਾ, ਮੇਰਾ ਖਿਆਲ ਦੋਵੇਂ ਜੀ ਟੀਚਰ ਨੇ, ਇਹ ਨਹੀਂ ਲੈਣਗੇ। ਜਾਂ ਇੱਕ ਫਰੂਕ ਚਦਰ ਵਾਲੇ ਲੈਣੀ ਬੈਠਾ, ਉਹਨੇ ਕਦੀ ਦਿੱਤੀ ਹੈ ਕਦੀ ਦਾਵਤ ਉਹਨੇ ਸ਼ਾਗਿਰਦਾਂ ਨੂੰ ਵੀ। ਅੱਜ ਸਿੱਧਾ ਪਾਣੀ ਦਾ ਗਲਾਸ ਨਹੀਂ ਪੀਤਾ। ਇੱਕ ਵਾਰਸ ਸਫਰਾ ਹੈ ਅਤੇ ਅਸੀਂ ਉਹਨਾਂ ਨੂੰ ਯਾਦ ਵੀ ਤਾਂ ਕਰਨੇ ਹਨ। ਅਤੇ ਹੁਣ ਜਿਹੜੇ ਨੇ ਹੁਣ ਮੈਂ ਸੁਣਾਉਣ ਲੱਗਾ ਜੇ ਟਿਊਸ਼ਨ ਕਿਵੇਂ ਪੜ੍ਹਾਉਂਦੇ ਨੇ। ਅਬਦੁੱਲਾ ਸਾਹਿਬ ਵੀ ਚੰਗੇ ਸੀ ਜੀ। ਅਬਦੁੱਲਾ ਕਿਆ ਬਾਤ ਹੈ। ਅਬਦੁੱਲਾ ਨੇ ਅੱਲਾ ਨੂੰ ਜਨਤਾ ਉਹਦੀਆਂ ਠੰਡੀ ਜਗ੍ਹਾ ਕਰੇ ਕਿਆ ਕਿ ਐਸੇ ਅਬਦੁੱਲਾ ਦਾ ਜਿਹੜਾ ਬੇਟਾ ਹੀ ਤੂੰ ਆਫਤਾਬ ਨੂੰ ਮਿਲ ਕੇ ਵੇਖ ਲੈ। ਉਹ ਸਾਨੂੰ ਜਦੋਂ ਅਸੀਂ ਯਾਰ ਸਾਡੇ ਨਾ ਕਾਲਜ ਦੇ ਵਿੱਚ ਰਮਜ਼ਾਨ ਸਾਹਿਬ ਨੇ ਮੇਰੇ ਉਸਤਾਦ ਬੱਤੀ ਚੱਕਦੇ। ਮੈਂ ਜਦੋਂ ਉਹਨਾਂ ਦਾ ਦੋਹਤਰਾ ਵੇਖਣਾ ਨਾ ਉਹ ਸ਼ਕਲ ਮੈਨੂੰ ਆ ਜਾਂਦੀ। ਉਹ ਸਾਡੀ ਭੈਣ ਜਿਹੜੀ ਉਹਦੀ ਮਾਂ ਹੈ, ਉਹ ਮੈਂ ਨਾ ਤੂੰ ਕਰ ਪਿਓ ਹੀ ਸਾਡਾ ਲੱਗਦਾ ਹੈ। ਰਮਜ਼ਾਨ ਸਾਹਿਬ ਸਾਡੇ ਉਸਤਾਦ ਜੋ ਸਨ। ਜਦੋਂ ਮੈਂ ਵੇਖ ਲੈਂਦਾ ਨਾ ਯਕੀਨ ਜਾਣ ਇੱਥੇ ਨਾ ਇੱਕ ਕਲੇਜੇ ਨੂੰ ਠੰਡ ਪੈ ਜਾਂਦੀ ਹੈ। ਰਮਜ਼ਾਨ ਸਾਹਿਬ ਦਾ ਦੋਹਤਰਾ ਉੱਥੇ ਪੜ੍ਹਦਾ BA, ਜੋ ਪੰਜਾਬੀ ਤਾਂ ਨਹੀਂ ਪੜ੍ਹਦਾ ਪਰ ਉਹ ਆ ਕੇ ਕੋਈ ਵਿਖਾਲੀ ਦੇ ਜਾਂਦਾ। ਉਹ ਕੋਈ ਟੀਚਰ ਸਨ। ਰਮਜ਼ਾਨ ਸਾਹਿਬ ਜਿਹੜਾ ਇਹਨਾਂ ਦੇ ਪਿੰਡੋਂ ਆਉਂਦੇ ਸਨ ਅਤੇ ਉਹਨਾਂ ਦੇ ਨਾਲ ਕਈ ਹੁੰਦੇ ਸਨ ਵਿਚਾਰੇ ਉਹ ਜਿਹੜੇ ਰੋਟੀ ਖਾਣ ਫੀਸਾਂ ਨਹੀਂ ਸਨ ਤਰਨ, ਉਹ ਵੀ ਤਾਂ ਮਾਸਟਰ ਹੈ ਸਨ। ਮੌਲਵੀ ਇੱਕ ਹੁੰਦਾ ਸੀ ਜਿਹੜਾ ਮੌਲਵੀ ਨੇ ਜਿਹੜਾ ਤੁਹਾਡੇ ਪਿੰਡ ਮੌਲਵੀ ਸੀ ਜਿਹੜਾ ਬੜਾ ਵੱਡਾ ਸ਼ਹਿਰ ਸੀ ਵਾਰਸ ਦੇ ਜ਼ਮਾਨੇ 'ਚ, ਰਸ਼ੀਦ ਮੌਲਵੀ ਮੌਲਵੀ 30 ਚੱਕਦਾ ਸੀ। ਕਿਆ ਬਾਤ ਸੁਣ। ਮੈਂ ਹੁਣ ਸੁਣਾਉਣ ਲੱਗਾ ਜੀ। ਇਹ ਆਲਾ ਤਾਲੀਮ ਯਾਫਤਾ ਮਿਹਨਤੀ ਨਾਲੇ ਬਾਵਕਾਰ, ਉੱਤੋਂ ਕਿੰਨੇ ਸਿੱਧੇ ਸਾਧੇ ਵਿੱਚੋਂ ਕਿੰਨੇ ਗੁੰਝਲਦਾਰ। ਅਨਵਰ CT MA BA BEd ਕਿੰਨੀਆਂ ਆਲਾ ਡਿਗਰੀਆਂ ਨੇ। CT MA BA BEd ਕਿੰਨੀਆਂ ਆਲਾ ਡਿਗਰੀਆਂ ਨੇ। ਕਿੰਨੇ ਸੋਹਣੇ ਇਸਮੇ ਗ੍ਰਾਮੀ ਆਜ਼ਮ ਅਸਲਮ ਤੇ ਜਵਾਰ। ਅੱਖ ਇਹ ਸਾਡੇ ਉਸਤਾਦ ਸਨ। ਐਡਵਾਂਸ ਟਿਊਸ਼ਨ ਸੈਂਟਰ ਸੀ ਉਹਨਾਂ ਦਾ। ਅੱਖ ਚਪਕਦਿਆਂ ਭਰਤੀ ਕਰ ਲਈ ਨਫਰੀ ਮਰਜ਼ੀ ਮਾਫਕ ਦੀ, ਤੂੰ ਇੱਕ ਗੁਣਾਂ ਦੀ ਗੁਥਲੀ ਵਾਹ ਮਿਸਟਰ ਅਬਦੁਲ ਗਫਾਰ। ਛੋਟਾ ਜਿਹਾ ਹੁੰਦਾ ਸੀ ਨਾ ਉਹ ਐਵੇਂ ਬੜੀ ਫਿਰਦਾ ਹੁੰਦਾ ਸੀ, ਵਾਹ ਮਿਸਟਰ ਅਬਦੁਲ ਗਫਾਰ। ਕਾਗਜ਼ਾਂ ਕੰਧਾਂ ਉੱਤੇ ਜਿਹੜੀ ਕੰਧ ਵੇਖੋ ਨਾ ਐਡਵਾਂਸ ਟਿਊਸ਼ਨ ਸੈਂਟਰ ਆ। ਮੈਂ ਉਦੋਂ ਉਹਨਾਂ ਨੇ ਕੰਧਾਂ ਦੇ ਐਡਵਾਂਸ ਟਿਊਸ਼ਨ ਸੈਂਟਰ ਲਗਾਏ ਹੁੰਦੇ ਸਨ। ਹੁਣ ਵੀ ਅਕੈਡਮੀਆਂ ਲਿਖੀਆਂ ਨੇ। ਹੁਣ ਵੀ ਅਮੀਪੁਰ ਜਾਓ ਕਈ ਅਕੈਡਮੀਆਂ ਬਣੀਆਂ। ਕਾਗਜ਼ਾਂ ਕੰਧਾਂ ਉੱਤੇ ਉਹਨੂੰ ਲਿਖਣ ਦੀ ਕੀ ਜ਼ਰੂਰਤ ਹੈ। ਉੱਠਦਾ ਬਹਿੰਦਾ ਸੌਂਦਾ ਜਾਗਦਾ ਟੁਰਦਾ ਫਿਰਦਾ ਜੋ ਇਸ਼ਤਿਹਾਰ ਮਾਸਟਰ ਇਸ਼ਤਿਹਾਰ ਹੀ ਹੈ। ਉਹਦੇ ਕੰਮ ਚੰਗੇ ਹੋਣ ਨਾ ਤੂੰ ਉਹਨੂੰ ਕਾਗਜ਼ਾਂ ਤੋਂ ਲਿਖਣ ਦੀ ਕਿਹੜੀ ਲੋੜ ਹੈ। ਅਤੇ ਸਾਡੇ ਕੋਲ ਪੜ੍ਹੇ ਜੋ ਟਿਊਸ਼ਨਾਂ ਆਏ ਹੈ ਜਿਵੇਂ ਛੁੱਟੀਆਂ ਹੁੰਦੀਆਂ ਸਨ ਗਰਮੀਆਂ ਦੀਆਂ, ਸਾਡੇ ਕੋਲ ਪੜ੍ਹੇ ਜੋ ਟਿਊਸ਼ਨਾਂ ਛੁੱਟੀਆਂ ਦਾ ਕੰਮ ਉਹਨੂੰ ਮਾਫ ਨਹੀਂ। ਅਤੇ ਇੱਕ ਸਬਕ ਨੂੰ ਲਿਖੋ ਕਾਪੀਆਂ ਉੱਤੇ 100 ਵਾਰ। ਸਾਡੇ ਕੋਲ ਪੜ੍ਹੇ ਜੋ ਟਿਊਸ਼ਨਾਂ ਛੁੱਟੀਆਂ ਦਾ ਕੰਮ ਉਹਨੂੰ ਮਾਫ ਨਹੀਂ। ਅਤੇ ਇੱਕ ਲਫ਼ਜ਼ ਨੂੰ ਲਿਖੋ ਕਾਪੀਆਂ ਉੱਤੇ 100 ਵਾਰ। ਹੋਣਾ ਇਮਤਿਹਾਨ ਤੁਹਾਡਾ ਛੁੱਟੀਆਂ ਤੋਂ ਫੌਰਨ ਨਹੀਂ ਰੋਜ਼ ਵੈਲੀ ਵਾਲੇ ਇੰਝ ਕਰਦੇ ਨੇ। ਹੁਣ ਨਾ ਸਾਡੇ ਕੋਲ ਪਤਾ ਇਮਤਿਹਾਨ ਕਦੋਂ ਆਉਣਾ। ਉਹਨਾਂ 700 ਰੁਪਈਆ ਲਿਆਓ ਅਸਾਂ ਦਾਖਲਾ ਹੁਣ ਲੈ ਲਿਆ। ਉਹ ਪਤਾ ਨਹੀਂ ਹੋਣਾ ਮਾਰਚ ਨੂੰ ਅਤੇ ਉਹ ਜਾ ਕੇ ਉਹਨਾਂ ਨੇ ਹੁਣ ਦਾਖਲਾ ਫੀਸ ਹੁਣੇ ਲੈ ਲਈ। ਹੋਣਾ ਇਮਤਿਹਾਨ ਸਾਡਾ ਤੁਹਾਡਾ ਛੁੱਟੀਆਂ ਤੋਂ ਫੌਰਨ ਹੀ ਬਾਅਦ। ਜਿਹੜਾ ਪੜ੍ਹੇ ਨਾ ਸਾਥੋਂ ਆ ਕੇ ਹੋ ਜਾਏਗਾ ਫੇਲ। ਯਾਰ ਉਹਨੂੰ ਫੇਲ ਕਰ ਦੇਣਾ ਜਿਹੜਾ ਸਾਡੇ ਨਾਲ ਪੜ੍ਹੇਗਾ। ਜਿਹੜਾ ਪੜ੍ਹੇਗਾ ਉਹ ਭਾਵੇਂ ਪੜ੍ਹੇ ਨਾ
ਉਹ ਪਾਸ ਹੈ। ਹੁਣ ਇਹ ਇਮਤਿਹਾਨ ਤੁਹਾਡਾ ਛੁੱਟੀਆਂ ਤੋਂ ਫੌਰਨ ਹੀ ਬਾਅਦ ਜਿਹੜਾ ਪੜ੍ਹੇ ਨਾ ਸਾਥੋਂ ਆ ਕੇ ਹੋ ਜਾਏਗਾ ਫੇਲ ਹੋ ਯਾਰ, ਤੇ ਪੀਰੀਅਡ ਵਿੱਚ ਪੜ੍ਹਾਉਣਾ ਨਹੀਂ, ਇਹ ਵੀ ਇੱਕ ਗੁਰ ਦੀ ਗੱਲ। ਪੀਰੀਅਡ ਵਿੱਚ ਪੜ੍ਹਾਉਣਾ ਨਹੀਂ, ਇਹ ਵੀ ਇੱਕ ਗੁਰ ਦੀ ਗੱਲ। ਓਵਰ ਟਾਈਮ 'ਚ ਹੋਣ ਪਈਆਂ ਸਭ ਪੜ੍ਹਾਈਆਂ ਮਾਰੋ ਮਾਰ। ਜਦੋਂ ਸਕੂਲੋਂ ਛੁੱਟੀ ਹੋ ਜਾਣੀ ਹੈ ਨਾ, ਉਦੋਂ ਆਖਣਾ ਬਸਤੇ ਖੋਲ ਲਓ ਟਿਊਸ਼ਨ। ਪੀਰੀਅਡ ਵਿੱਚ ਜਿਹੜਾ ਨਾ ਗੱਪਾਂ ਮਾਰ ਦੇਣਾ। ਇਹ ਸਹੀ ਮੈਂ ਆਖਣ ਡਿਆ, ਤੂੰ ਹੁਣ ਮਾਸਟਰ ਨਹੀਂ ਨਾ ਰਿਹਾ, ਤੂੰ ਸ਼ਾਇਦ ਅੱਗੇ ਵੀ ਗੱਪਾਂ ਮਾਰਦਾ। ਪੀਰੀਅਡ ਵਿੱਚ ਪੜ੍ਹਾਉਣਾ ਨਹੀਂ, ਇਹ ਵੀ ਇੱਕ ਗੁਰ ਦੀ ਗੱਲ। ਓਵਰ ਟਾਈਮ 'ਚ ਹੋਣ ਪਈਆਂ ਸਭ ਪੜ੍ਹਾਈਆਂ ਮਾਰੋ ਮਾਰ। ਪੜ੍ਹੇ ਟਿਊਸ਼ਨ ਤੇ ਉਹਦੇ ਲਈ ਨੇ ਛੁੱਟੀਆਂ ਜਿੰਨੀਆਂ ਦਿਲ ਚਾਹਵੇ, ਹੋਰ ਕਿਸੇ ਦਾ ਹੱਕ ਨਹੀਂ ਬਣਦਾ। ਹੋਵੇ ਭਾਵੇਂ ਸਖਤ ਬਿਮਾਰ, ਤੇ ਵਕਤ ਦੇ ਸ਼ਾਹ ਨੇ ਅੱਜ ਦੇ ਟੀਚਰ ਜੋ ਦਿਲਾਵੇ ਕਰਦੇ ਨੇ। ਵਾਲ ਵੀ ਵਿੰਗਾ ਕਰ ਨਾ ਸਕੀ ਇਹਨਾਂ ਦਾ ਕੋਈ ਸਰਕਾਰ। ਬੜੀਆਂ ਲੋਕਾਂ ਨੇ ਡਾਇਰੈਕਟਰ ਨੇ ਪਾਬੰਦੀਆਂ ਲਾਈਆਂ ਨੇ, ਪਰ ਕਿਤੇ ਨਾ ਕਿਤੇ ਚੂਹਾ ਲਾ ਲੈਂਦੇ ਨੇ। ਵਕਤ ਦੇ ਸ਼ਾਹ ਨੇ ਅੱਜ ਦੇ ਲਾ ਲੈਂਦੇ ਨਾ। ਵਕਤ ਦੇ ਸ਼ਾਹ ਨੇ ਅੱਜ ਦੇ ਟੀਚਰ ਜੋ ਦਿਲਾਵੇ ਕਰਦੇ ਨੇ। ਵਾਲ ਵੀ ਵਿੰਗਾ ਕਰ ਨਾ ਸਕੀ ਇਹਨਾਂ ਦਾ ਕੋਈ ਸਰਕਾਰ। ਜਿਹੜੇ ਪੁੱਛਣ ਚਾਹ ਤੇ ਪਾਣੀ। ਸ਼ੌਕਤ ਸਾਡੇ ਪਿੰਡ ਇੱਕ ਟੀਚਰ ਆਇਆ ਸੀ, ਉਹ ਜਿੰਨੇ ਸ਼ੀਰੇ ਸਨ ਉਹਨਾਂ ਨੇ ਉਨੀਆਂ ਬੋਤਲਾਂ ਰੱਖੀਆਂ ਸਨ। ਬੈਠਾ ਮੇਰੇ ਕੋਲ, ਮੇਰਾ ਇੰਤਜ਼ਾਰ ਨਹੀਂ ਕੀਤਾ। ਜਿਹੜੀ ਹੈ ਉਹਨੇ ਆਖਿਆ ਗੁਨਾਹ ਹੁੰਦਾ ਵਾਪਸ ਕਰਨਾ। ਉਹ ਜਾ ਖਾਲੀ ਬੋਤਲਾਂ ਪਈਆਂ। ਮੈਂ ਜੀ ਇਹ ਜੀ ਰਾਤੀ ਮੈਂ ਸੁਣਦਾ ਹਾਂ ਪਿਆ ਵੀ ਇੰਨੀ ਦੀ ਬਿਮਾਰੀ ਜਾਂ ਜਿਹੜਾ ਆ ਸੌਫਟ ਡਰਿੰਕ ਨੇ ਨਾ ਜਿਹੜੇ, ਇਹ ਬੜੀ ਬਿਮਾਰੀ। ਜਿਹੜੇ ਪੁੱਛਣ ਚਾਹ ਤੇ ਪਾਣੀ ਖਾਣ ਨੂੰ ਮੁਰਗਾ ਦਿੰਦੇ ਨੇ, ਉਹਨਾਂ ਤਾਲਿਬ ਇਲਮਾਂ ਦੇ ਨਾਲ ਹੋ ਜਾਂਦਾ ਹੈ ਬਹੁਤ ਪਿਆਰ। ਮੇਰਾ ਸ਼ਿਗਰੇ ਤੇ ਹੁਣ BA ਪੜ੍ਹਦਾ, ਪਠਾਣਾ ਦਾ ਮੁੰਡਾ, ਪਸ਼ਤੂ ਸਪੀਕ। ਉਸ ਆ ਗਿਆ ਸਾਡੇ ਉਸਤਾਦ ਨੇ ਆਖਿਆ ਮੁਰਗਾ ਢਾਹ ਦੇ। ਮੈਂ ਲਗਾਮ ਨਾ, ਹੁਣ ਤੂੰ ਅੱਗੋਂ ਆਵਾਜ਼ ਤੋਂ ਪਛਾਣ ਲੈਗਾ। ਤੁਸੀਂ ਆਵਾਜ਼ ਤੋਂ ਪਛਾਣ ਲੈਣਾ, ਨਾ ਲਾਉਣ ਦੀ ਲੋੜ। ਆਇਆ ਪਠਾਣਾ, ਅੱਜ ਦੇਸੀ ਮੁਰਗਾ ਜਿਹੜਾ ਨਾ ਮੈਂ ਉਹਨੂੰ ਪੂਰਾ ਫਿਰ ਕਰਨਾ, ਅੱਜ ਦੇਸੀ ਮੁਰਗਾ ਢਾਹ ਦੇ। ਤੇ ਮੈਂ ਅਸਾਂ ਮੁੰਡਾਂ ਦਾ ਢਾਹ ਦਿੱਤਾ। ਪਠਾਣ ਮੁੰਡਾ ਜਿਹੜਾ BA ਪੜ੍ਹਦਾ, ਦੇਸੀ ਮੁਰਗਾ ਅਗਲੇ ਦਿਨ ਦੀ ਗੱਲ। ਜਿਹੜੇ ਪੁੱਛਣ ਚਾਹ ਤੇ ਪਾਣੀ ਖਾਣ ਨੂੰ ਮੁਰਗਾ ਦਿੰਦੇ ਨੇ, ਉਹਨਾਂ ਤਾਲਿਬ ਇਲਮਾਂ ਦੇ ਨਾਲ ਹੋ ਜਾਂਦਾ ਹੈ ਬਹੁਤ ਪਿਆਰ। ਅਨਵਰ ਇਹੋ ਜਿਹੀ ਰੋਜ਼ੀ ਦੇ ਨਾਲੋਂ ਮੌਤ ਹੀ ਅਨਵਰ ਚੰਗੀ। ਇਹੋ ਜਿਹੀ ਰੋਜ਼ੀ ਦੇ ਨਾਲੋਂ ਮੌਤ ਹੀ ਅਨਵਰ ਚੰਗੀ ਹੈ। ਮਜਬੂਰਾਂ ਦੀ ਮਜਬੂਰੀ ਦੇ ਜਿਸ ਵਿੱਚ ਨਜ਼ਰੀ ਆਉਣ ਅਸਾਰ। ਇਹ ਆਲਾ ਤਾਲੀਮ ਯਾਫਤਾ ਮਿਹਨਤੀ ਨਾਲੇ ਬਾਵਕਾਰ, ਉੱਤੋਂ ਕਿੰਨੇ ਸਿੱਧੇ ਸਾਦੇ ਵਿੱਚੋਂ ਕਿੱਡੇ ਗੁਜ਼ਰਦਾ। ਖੁਦਾ ਹਾਫਿਜ਼।